ਸੋ ਇਸ ਟਾਈਮ ਇੱਕ ਵੱਡਾ ਅੱਜ ਦਾ ਬਿਗ ਟੌਪਿਕ ਇਹ ਆ ਵੀ ਮਾਈਗ੍ਰੈਂਟ ਜਿਹੜੇ ਚਿਲਡਰਨ ਨੇ ਉਹਨਾਂ ਦੀ ਸਕੂਲਿੰਗ ਨੂੰ ਲੈ ਕੇ ਜਿਹੜੇ ਟੈਕਸਸ ਦੇ ਗਵਰਨਰ ਆ ਉਹ ਚੈਲੰਜ ਜਿਹੜੇ ਉਹ ਕਰਨ ਜਾ ਰਹੇ ਹੈਗੇ ਆ। ਸੋ ਕੀ ਹੈਗਾ ਆ ਇਸ ਮਾਈਗ੍ਰੈਂਟ ਚਿਲਡਰਨ ਦੀ ਜਿਹੜੀ ਸਕੂਲਿੰਗ ਦੇ ਇਸ ਚੈਲੰਜ ਨੂੰ ਲੈ ਕੇ? ਜੀ, ਸੋ ਪਹਿਲਾਂ ਤਾਂ ਹੁਣ ਇਹ ਹੈ ਕਿ ਕਾਫੀ ਚਿਰ ਤੋਂ ਆਪਾਂ ਅਸਾਈਲਮ ਦਾ ਬਹੁਤ ਜ਼ਿਆਦਾ ਕਵਰ ਕਰ ਲਿਆ ਹੈ ਨਾ, ਸਾਡੀ ਆਡੀਅנס ਉੱਧਰ ਸੀ। ਤੇ ਬੈਕ ਟੂ ਆਪਾਂ ਜਿੱਦਾਂ ਸ਼ੋਅ ਦੇ ਵਿੱਚ ਆਪਾਂ ਪਹਿਲਾਂ ਡਿਸਕਸ ਕਰਦੇ ਹੁੰਦੇ ਸੀਗੇ ਕਿ ਇੰਪੋਰਟੈਂਟ ਕੇਸ ਲਾਅ ਕੀ ਹੈ, ਕਿ ਹੋਰ ਜਿਹੜੇ ਮਜ਼ੇਦਾਰ ਜਿਹੜੇ ਟੌਪਿਕ ਸੀਗੇ। ਸੋ ਇਹਨੂੰ ਹੁਣ ਮਜ਼ੇਦਾਰ ਕਹਿਣਾ ਹੈ, ਜਿੱਦਾਂ ਵੀ ਕਹਿਣਾ, ਇਹ ਟੌਪਿਕ ਜਿਹੜਾ ਹੈਗਾ ਕਾਫੀ ਇਮੀਗ੍ਰੈਂਟ ਜਿਹੜੇ ਲੋਕੀ ਆ ਉਹਨਾਂ ਨੂੰ ਅਫੈਕਟ ਕਰਨਾ ਇਹ, ਕਿਉਂਕਿ ਕਾਫੀ ਜਿਹੜੇ ਲੋਕੀ ਆ ਆਪਣੀ ਫੈਮਿਲੀ ਦੇ ਨਾਲ ਵੀ ਇੱਥੇ ਆਉਂਦੇ ਆ। ਤੇ ਸਭ ਤੋਂ ਮੇਨ ਉਹਨਾਂ ਦਾ ਸਵਾਲ ਹੁੰਦਾ ਕਿ ਬੱਚਿਆਂ ਦੀ ਪੜ੍ਹਾਈ ਦਾ ਕੀ ਬਣੂਗਾ। ਕਈ ਲੋਕੀ ਬੱਚਿਆਂ ਦੇ ਖਾਤਰ ਹੀ ਅਮਰੀਕਾ ਜਿਹੜੇ ਆਉਂਦੇ ਆ, ਆਪਣੀ ਲਾਈਫ ਤਾਂ ਉਹਨਾਂ ਨੇ ਕੱਢ ਲਈ ਹੁੰਦੀ ਹੈ। ਇਹ ਬੜਾ ਵੱਡਾ ਟੌਪਿਕ ਆ ਕਿ ਜਿਹੜੇ ਕੱਚੇ ਲੋਕ ਆ ਉਹਨਾਂ ਦੇ ਬੱਚਿਆਂ ਦੀ ਸਕੂਲਿੰਗ ਦੇ ਰਿਲੇਟਿਡ ਕੀ ਬਣੂਗਾ, ਹੈ ਨਾ। ਤੇ ਆਹ ਜਿਹੜਾ ਟੌਪਿਕ ਆ, ਇਹ ਜਿਹੜਾ ਕੋਈ ਹੋਰ ਵੀ ਫਿਊਚਰ ਲਾਅ ਸਟੂਡੈਂਟ ਜੇ ਸਾਡੇ ਸ਼ੋਅ ਨੂੰ ਲਿਸਨ ਕਰਦਾ, ਸੋ ਕੀ ਹੈ ਕਿ ਲਾਅ ਕਈ ਵਾਰੀ ਬਹੁਤ ਜ਼ਿਆਦਾ ਬੋਰਿੰਗ ਹੋ ਜਾਂਦਾ। ਆਪਾਂ ਵੀ ਜਦੋਂ ਗਏ ਸੀਗੇ ਕਿ ਉਹਨਾਂ ਨੇ ਸਾਰੀ ਕਲਾਸ ਬਿਠਾ ਦੇਣੀ 100 ਸਟੂਡੈਂਟ ਕਿ ਕੌਨਸਟੀਟਿਊਸ਼ਨ ਦਾ ਪੜ੍ਹੋ, ਫਸਟ ਅਮੈਂਡਮੈਂਟ, ਸੈਕੰਡ ਅਮੈਂਡਮੈਂਟ, 10th ਅਮੈਂਡਮੈਂਟ। ਬੰਦਾ ਵਕੀਲ ਵੀ ਬਣ ਜਾਂਦਾ, ਕਲਾਸ 'ਚ ਵੀ ਨਹੀਂ ਪਹਿਲਾਂ ਪਤਾ ਲੱਗਦਾ, ਉੱਥੇ ਵੀ ਦੇਖਣਾ ਪੈਂਦਾ ਕਿ ਯਾਰ ਕੀ ਪੜ੍ਹਾਉਣ ਨੂੰ ਲਾਤਾ ਇਹਨਾਂ ਨੇ, ਕਿ ਛੋਟੀਆਂ ਛੋਟੀਆਂ ਜਿਹੀਆਂ ਲਾਈਨਾਂ ਲਿਖੀਆਂ, ਇਹਦਾ ਮਤਲਬ ਕੀ ਹੋਊਗਾ, ਇਹ ਕਿਉਂ ਮੈਟਰ ਕਰਦੀ ਹੈ ਇੰਨੀ। ਸੋ ਇਹ ਜਿਹੜੇ ਕਾਫੀ ਚਿਰ ਲੱਗ ਜਾਂਦਾ ਪ੍ਰੋਫੈਸ਼ਨ ਦੇ ਵਿੱਚ ਜਾ ਕੇ ਸਮਝਣ ਦਾ ਕਿ ਇੱਕ ਜੇ ਛੋਟੀ ਜਿਹੀ ਗੱਲ ਆ ਕਿ ਫੰਡਾਮੈਂਟਲ ਰਾਈਟ ਆ ਉਹ ਕਿਸ ਤਰੀਕੇ ਨਾਲ ਅਫੈਕਟ ਕਰ ਸਕਦਾ, ਸੁਪਰੀਮ ਕੋਰਟ ਹੈ ਕੀ ਚੀਜ਼ ਆ। ਸੋ ਅੱਜ ਦਾ ਜਿਹੜਾ ਇਹ ਟੌਪਿਕ ਆ, ਇਹ ਜਿਹੜਾ ਹੈਗਾ ਤੁਹਾਨੂੰ ਪਿੱਛੋਂ ਦੀ ਲੈ ਕੇ 1982 ਤੋਂ ਲੈ ਕੇ 2022 ਆ ਗਿਆ, ਤੇ ਤੁਸੀਂ ਦੇਖੋ ਕਿ ਕਿੱਦਾਂ ਕੜਿੱਕੀ ਦੇ ਵਿੱਚ ਇੱਕ ਚੀਜ਼ ਜਿਹੜੀ ਫਸੀ ਹੋਈ ਆ ਦੁਬਾਰਾ ਰੀਸਰਫੇਸ ਜਿਹੜੀ ਉਹ ਹੋ ਜਾਂਦੀ ਆ। ਤੇ ਸੁਪਰੀਮ ਕੋਰਟ ਦਾ ਕੀ ਰੋਲ ਆ, ਲਾਇਰਸ ਦਾ ਕੀ ਰੋਲ ਆ। ਸੋ ਕੀ ਸੀਗਾ ਕਿ ਜਿਹੜਾ ਟੈਕਸ ਹੁਣ ਕੀ ਸੀਗਾ ਕਿ ਟਰੰਪ ਦੇ ਆਉਣ ਤੋਂ ਬਾਅਦ, ਜਦੋਂ ਟਰੰਪ ਸੀਗਾ ਉਹਨੇ ਪਹਿਲਾਂ ਓਬਾਮੇ ਦਾ ਬਰਥ ਸਰਟੀਫਿਕੇਟ ਦਾ ਇਸ਼ੂ ਬਣਾਇਆ ਸੀਗਾ ਕਿ ਇਮੀਗ੍ਰੇਸ਼ਨ ਦਾ ਛੋਟਾ ਜਿਹਾ ਮੁੱਦਾ ਸੀਗਾ। ਉਹਨੂੰ ਉੱਥੋਂ ਦੀ ਬਹੁਤ ਜ਼ਿਆਦਾ ਰਿਸਪਾਂਸ ਮਿਲੀ ਤੇ ਸੋਸ਼ਲ ਮੀਡੀਆ ਪਰਸਨੈਲਿਟੀ ਸੀਗਾ, ਕਾਫੀ ਜ਼ਿਆਦਾ ਨੋਟਿਸ 'ਚ ਆ ਗਿਆ। ਉਹਨੇ ਜਿਹੜਾ ਆਪਣਾ ਪੋਲੀਟੀਕਲ ਕਰੀਅਰ ਸੀਗਾ ਉਹ ਓਬਾਮੇ ਨੂੰ ਪਹਿਲਾਂ ਜਿਹੜਾ ਟਾਰਗੇਟ ਕੀਤਾ, ਉਦੋਂ ਤਾਂ ਪਹਿਲਾਂ ਸਾਨੂੰ ਲੱਗਦਾ ਸੀ ਕਿ ਯਾਰ ਇਹ ਮਜ਼ਾਕ ਕਰਨ ਦਿਆ ਬੰਦਾ, ਕਹਿੰਦਾ ਇਲੀਗਲ ਹੈ, ਪ੍ਰੈਜ਼ੀਡੈਂਟ ਨਹੀਂ ਬਣ ਸਕਦਾ। ਉੱਥੋਂ ਦੀ ਉਹਨੇ ਇਮੀਗ੍ਰੇਸ਼ਨ ਦੀ ਸ਼ੁਰੂ ਕੀਤੀ। ਕੋਈ ਉਹਦੇ ਪਿੱਛੇ ਪਾਰਟੀ ਦੀ ਬੈਕਿੰਗ ਨਹੀਂ ਸੀਗੀ, ਫੈਮਿਲੀ ਉਹਦੀ ਕੋਈ ਪੋਲੀਟਿਕਸ ਦੇ ਵਿੱਚ ਨਹੀਂ ਸੀਗੀ, ਬਿਜ਼ਨਸਮੈਨ ਸੀਗਾ। ਉਹਨੇ ਜਦੋਂ ਪ੍ਰਾਇਮਰੀ ਇਲੈਕਸ਼ਨ ਦੇ ਵਿੱਚ ਲੜਿਆ, ਉਦੋਂ ਤੁਸੀਂ ਦੇਖੋ ਕਿ ਬੁਸ਼ ਦਾ ਭਰਾ ਵੀ ਨਾਲ ਕੰਟੈਸਟੈਂਟ ਸੀਗਾ। ਤੇ ਟਰੰਪ ਨੇ ਆ ਕੇ ਜਿਹੜੇ ਵੱਡੇ ਪੁਰਾਣੇ ਐਸਟੈਬਲਿਸ਼ ਜਿਹੜੇ ਰਿਪਬਲਿਕਨ ਸੀਗੇ, ਉਹਨਾਂ ਨੂੰ ਸਿਰਫ ਇਮੀਗ੍ਰੇਸ਼ਨ ਦੇ ਟੌਪਿਕ ਤੇ ਹੀ ਸਾਰਿਆਂ ਨੂੰ ਹਰਾਇਆ ਉਹਨੇ ਕਿ ਨਹੀਂ, ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਉਹ ਬਣਾਇਆ। ਬੁਸ਼ ਦੇ ਟਾਈਮ ਤੇ ਜਿੱਦਾਂ ਲੜਾਈਆਂ ਦੇ ਮੁੱਦੇ ਸੀਗੇ ਹਰੇਕ, ਤੇ ਕੋਈ ਮੁੱਦਾ ਨਹੀਂ ਸੀਗਾ, ਇਮੀਗ੍ਰੇਸ਼ਨ ਦਾ ਮੁੱਦਾ ਚੱਕਿਆ, ਉਹਨੂੰ ਐਂਡ ਤੱਕ ਲੈ ਕੇ ਗਿਆ। ਤੇ ਜਿਹੜੀ ਟੈਕਸਸ ਸਟੇਟ ਆ, ਹਮੇਸ਼ਾ ਜਿਹੜੀ ਰਿਪਬਲਿਕਨ ਲੀਨਿੰਗ ਰਹਿੰਦੀ ਹੈ। ਟੈਕਸਸ ਬਾਰਡਰ ਵੀ ਲੱਗਦਾ ਤੇ ਉਹਨਾਂ ਨੂੰ ਪ੍ਰੋਬਲਮਸ ਵੀ ਕਾਫੀ ਜ਼ਿਆਦਾ ਲੋਕੀ ਜਿਹੜੇ ਕ੍ਰਾਸ ਕਰਦੇ ਆ। ਸੋ ਉਹਦਾ ਹੁਣ ਜਿਹੜਾ ਗਵਰਨਰ ਆ ਗ੍ਰੈਗ ਅਬੋਟ, ਇਹ ਓਬਵੀਅਸਲੀ ਆਪਣੀ ਅੱਖ ਹੈ ਇਹਦੀ ਕਿ ਇਹ ਵੀ ਕਿਸੇ ਦਿਨ ਪ੍ਰੈਜ਼ੀਡੈਂਟ ਬਣੂਗਾ। ਸੋ ਇਹਨੇ ਵੀ ਜਿਹੜਾ ਟਰੰਪ ਵਾਲਾ ਚੈਪਟਰ ਉਹ ਫੜ ਲਿਆ ਕਿ ਟੈਕਸਸ ਦੇ ਵਿੱਚ ਪਹਿਲਾਂ ਮੈਂ ਕਿੱਦਾਂ ਜਿੱਤਣਾ, ਕਿਸ ਤਰੀਕੇ ਨਾਲ ਮੈਂ ਜਿਹੜੇ ਪ੍ਰਾਇਮਰੀ ਇਲੈਕਸ਼ਨਸ ਦਾ ਕਿੱਦਾਂ ਲੋਕਾਂ ਨੂੰ ਬਾਕੀਆਂ ਨੂੰ ਹਟਾਉਣਾ। ਸੋ ਇਹਨੇ ਜਿਹੜਾ 1982 ਦਾ ਇੱਕ ਸੁਪਰੀਮ ਕੋਰਟ ਦਾ ਡਿਸੀਜਨ ਸੀਗਾ, ਜਿਹੜਾ ਕਿ ਇਹ ਰਿਕੁਆਇਰ ਕਰਦਾ ਕਿ ਜਿਹੜੇ ਸਕੂਲ ਆ ਉਹਨਾਂ ਨੂੰ ਅਨਐਜੂਕੇਟਿਡ ਜਿਹੜੇ ਬੱਚਿਆਂ ਨੂੰ, ਅਨਡਾਕੂਮੈਂਟਡ ਜਿਹੜੇ ਬੱਚੇ ਆ ਉਹਨਾਂ ਨੂੰ ਐਜੂਕੇਸ਼ਨ ਦੇਣੀ ਆ। ਉਹਨੂੰ ਇਹਨੇ ਜਿਹੜਾ ਟਾਰਗੇਟ ਕਰਨਾ। ਜਿਹੜੇ ਵੀ ਕੰਜ਼ਰਵੇਟਿਵ ਆ ਰਿਪਬਲਿਕਨਸ ਹੈਗੇ ਆ, ਉਹਨਾਂ ਨੂੰ ਇੱਕ ਕਹਿ ਲਓ ਇਹ ਨਵੀਂ ਓਪਨਿੰਗ ਜਿਹੜੀ ਮਿਲ ਗਈ ਹੈ ਕਿ ਜਿੰਨੇ ਵੀ ਪੁਰਾਣੇ ਇਤਿਹਾਸਿਕ ਜਿਹੜੇ ਡਿਸੀਜਨ ਆ, ਉਹਨੂੰ ਉਹਨਾਂ ਨੂੰ ਲੱਗਦਾ ਸੁਪਰੀਮ ਕੋਰਟ ਹੁਣ ਕੰਜ਼ਰਵੇਟਿਵ, ਉਹਨਾਂ ਨੂੰ ਲੱਗਦਾ ਕਿ ਇਹ ਜਿਹੜੇ ਸਾਰੇ ਡਿਸੀਜਨ ਆ ਇਹਨਾਂ ਨੂੰ ਇਹ ਹਟਾ ਸਕਦੇ ਆ। ਸੋ ਜਿਹੜਾ ਗ੍ਰੈਗ ਅਬੋਟ ਆ ਗਵਰਨਰ ਆ, ਇਹਨੇ ਵੀ ਕਾਫੀ ਜ਼ਿਆਦਾ ਹਾਰਡ ਸਟੈਂਸ ਲਿਆ ਇਮੀਗ੍ਰੇਸ਼ਨ ਤੇ। ਤੇ ਇਹਦੇ ਨਾਲ ਇਹ ਜਿਹੜੀ ਰਿਪਬਲਿਕਨ ਪਾਰਟੀ ਦੇ ਸਾਰੇ ਜਿਹੜੇ ਬਾਕੀ ਦੇ ਚੈਲੰਜਰ ਆ ਇਹਦੇ ਨਾਲ ਖੜੇ ਆ, ਕੰਪੀਟ ਕਰ ਰਹੇ ਆ, ਉਹਨਾਂ ਨੂੰ ਇਹ ਕਾਫੀ ਪਿੱਛੇ ਛੱਡ ਰਿਹਾ। ਸੋ ਸੁਪਰੀਮ ਕੋਰਟ ਨੇ ਇੱਕ ਜਿਹੜਾ ਸੁਪਰੀਮ ਕੋਰਟ ਆ ਉਹਦਾ ਇੱਕ ਐਕਚੁਅਲੀ ਡਾਕੂਮੈਂਟ ਲੀਕ ਹੋ ਗਿਆ। ਉਹਦੇ ਵਿੱਚ ਜਿਹੜੇ ਕੰਜ਼ਰਵੇਟਿਵ ਸੁਪਰੀਮ ਕੋਰਟ ਆ, ਮਈ ਦੇ ਵਿੱਚ ਹੀ ਲੀਕ ਹੋਇਆ। ਉਹਦੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਇੱਕ ਓਪੀਨੀਅਨ ਦਿੱਤਾ ਕਿ ਆਪਾਂ ਜਿਹੜੇ ਪੁਰਾਣੇ ਦਹਾਕੇ, ਪੁਰਾਣੇ ਜਿਹੜੇ ਜਿੰਨੇ ਵੀ ਜਿਹੜੇ ਆ ਡਿਸੀਜਨ ਸੀਗੇ 1982 ਤੋਂ ਲੈ ਕੇ ਜਿਹੜੇ ਬਾਅਦ 'ਚ ਹੋਏ ਆ, ਸਪੈਸ਼ਲੀ ਇੱਕ ਜਿਹੜਾ ਬਹੁਤ ਇਤਿਹਾਸਿਕ ਡਿਸੀਜਨ ਹੈਗਾ ਰੋ ਵਰਸਸ ਵੇਡ। ਜਿਹੜਾ ਵੀ ਲਾਅ ਸਕੂਲ ਜਾਂਦਾ, ਹਰੇਕ ਬੰਦੇ ਦਾ ਪਹਿਲਾ ਹੀ ਹੈ ਕਿ ਰੋ ਵਰਸਸ ਵੇਡ, ਜਿੱਦਾਂ ਕੌਨਸਟੀਟਿਊਸ਼ਨ ਲਾਅ ਦਾ ਜਿਹੜਾ। ਤੇ ਆਮ ਸ਼ੋਰ ਕਿ ਤੁਹਾਨੂੰ ਵੀ ਬਰਾਊਨ ਵਰਸਸ ਐਜੂਕੇਸ਼ਨ, ਕਾਫੀ ਜਿਹੜੇ ਇਤਿਹਾਸਿਕ ਜਿਹੜੇ ਡਿਸੀਜਨ ਸੀਗੇ ਜਿਹਨਾਂ ਨੇ ਡਿਸਕ੍ਰਿਮੀਨੇਸ਼ਨ ਐਂਡ ਕੀਤੀ, ਕਈ ਚੀਜ਼ਾਂ ਬੜੇ ਇਤਿਹਾਸਿਕ ਜਿਹੜੇ ਫੈਸਲੇ, ਲਾਅ ਚੇਂਜ ਕੀਤਾ। ਸੋ ਇਹ ਹੁਣ ਜਿਹੜਾ ਸੁਪਰੀਮ ਕੋਰਟ ਹੈਗਾ, ਇਹਨਾਂ ਨੇ ਇੱਕ ਇੰਡੀਕੇਸ਼ਨ ਦੇ ਦਿੱਤੀ ਕਿ ਜਿਹੜਾ
ਰੋ ਵੀ ਵੇਡ, ਰੋ ਵਰਸਸ ਵੇਡ, ਉਹਨੂੰ ਰੋ ਵੀ ਵੇਡ ਕਹਿੰਦੇ ਆ, ਜਿਹੜਾ ਰੋ ਵੀ ਵੇਡ ਹੈਗਾ ਇਹਨੂੰ ਆਪਾਂ ਓਵਰਟਰਨ ਕਰਨ ਚ ਇੰਟਰਸਟਿਡ ਹੈਗੇ ਆ ਆਪਾਂ। ਸੋ ਇਹਦੇ ਨਾਲ ਇਹਦੇ ਕਰਕੇ, ਕਿਉਂਕਿ ਇਹ ਡਾਕੂਮੈਂਟ ਜਦੋਂ ਲੀਕ ਹੋਇਆ ਤੇ ਗ੍ਰੈਗ ਅਬੋਟ ਨੂੰ ਲੱਗਦਾ ਕਿ ਹੁਣ ਜਿਹੜੇ ਇਮੀਗ੍ਰੇਸ਼ਨ ਦਾ ਮੁੱਦਾ ਹੈਗਾ ਉਹਨੂੰ ਇਹ ਚੱਕ ਸਕਦਾ ਵਾ। 1982 ਦਾ ਜਿਹੜਾ ਬੱਚਿਆਂ ਦੇ ਰਿਲੇਟਡ ਜਿਹੜਾ ਡਿਸੀਜਨ ਆ ਉਹਨੂੰ ਇਹ ਅਨਡਾਕੂਮੈਂਟਡ ਬੱਚਿਆਂ ਦੇ ਉਹਨੂੰ ਇਹ ਸੁਪਰੀਮ ਕੋਰਟ ਤੱਕ ਲੈ ਕੇ ਜਾਣਾ ਚਾਹੁੰਦਾ, ਤਾਂ ਕਿ ਜਿਹੜੇ ਇਮੀਗ੍ਰੈਂਟਸ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਕੋਈ ਵੀ ਫੰਡਿੰਗ ਨਾ ਮਿਲੇ, ਉਹ ਸਕੂਲ ਸਿਸਟਮ 'ਚ ਨਾ ਜਾ ਸਕਣ।